ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜ਼। ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਏਜੀ4 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਵਿਸ਼ੇ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ, ਅਕਲਮੰਦ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਵਾਲੇਕਮ ਜੀ ਡਾਕਟਰ ਸਾਹਿਬ। ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 28 ਅਪ੍ਰੈਲ 2021 15 ਵਿਸਾਖ ਨਾਨਕਸ਼ਾਹੀ ਸੰਮਤ 553 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫੈਬ ਕੇਬਲ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਦੇ ਹਵਾਲੇ ਨਾਲ ਕਿ ਕਿਸ ਤਰ੍ਹਾਂ ਭਾਰਤ ਇਸ ਵੇਲੇ ਕਰੋਨਾ ਮਹਾਮਾਰੀ ਦੇ ਚਲਦਿਆਂ ਵੱਧ ਤੋਂ ਬਦਤਰ ਹਾਲਤ ਵੱਲ ਜਾ ਰਿਹਾ ਹੈ। ਹੁਣ ਤਾਂ ਸਰਕਾਰੀ ਅੰਕੜਿਆਂ ਅਨੁਸਾਰ ਵੀ ਜਿਹੜੀ ਮੌਤਾਂ ਦੀ ਗਿਣਤੀ ਹੈ ਉਹ 2 ਲੱਖ ਪਾਰ ਕਰ ਗਈ ਹੈ। ਬੇਸ਼ੱਕ ਬਾਹਰਲੇ ਮੁਲਕਾਂ ਵੱਲੋਂ ਦਿਲ ਖੋਲ ਕੇ ਜਿਹੜੀ ਹੈ ਉਹ ਮਦਦ ਕੀਤੀ ਜਾ ਰਹੀ ਹੈ, ਪਰ ਭਾਰਤ ਦੇ ਜਿਹੜੇ ਕਰਪਟ ਸਿਸਟਮ ਅਤੇ ਬਦ ਇੰਤਜ਼ਾਮੀਆਂ ਦੇ ਚਲਦਿਆਂ ਲੋਕਾਂ ਤੱਕ ਜਿਹੜੀ ਹੈ ਮਦਦ ਹੈ ਨਹੀਂ ਪਹੁੰਚ ਰਹੀ। ਸਾਰੇ ਪਾਸੇ ਹਾਹਾਕਾਰ ਮਚੀ ਹੋਈ ਹੈ। ਜਮਾਖੋਰੀ, ਮੁਨਾਫਾਖੋਰੀ ਅਤੇ ਬਲੈਕ ਮਾਰਕੀਟ ਦਾ ਜਿਹੜਾ ਬਾਜ਼ਾਰ ਹੈ ਉਹ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਔਰ ਅਦਾਲਤਾਂ ਦੀ ਜਿਹੜੀ ਚੀਖ ਪੁਕਾਰ ਵੀ ਮੋਦੀ ਹਕੂਮਤ ਦੇ ਜਿਹੜੇ ਬੋਲੇ ਕੰਨਾਂ ਤੱਕ ਨਹੀਂ ਪੈ ਰਹੀ। ਸੋ BBC ਦੀ ਇੱਕ ਰਿਪੋਰਟ ਅਨੁਸਾਰ ਭਾਰਤ ਦੇ ਕਰੋੜਾਪਤੀ ਜਿਹੜੇ ਲੋਕ ਨੇ ਉਹ ਵਰਾ 2020 ਤੋਂ ਧੜਾਧੜ ਬਾਹਰਲੇ ਦੇਸ਼ਾਂ ਵਿੱਚ ਜਾ ਕੇ ਸੈਟਲ ਹੋ ਰਹੇ ਨੇ। ਸੋ ਇਸ ਬਾਰੇ ਆਪਾਂ ਡੀਟੇਲ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ, ਹੁਣ ਤਾਂ ਬਾਰ-ਬਾਰ ਰੋਜ਼ਾਨਾ ਹੀ ਗੱਲ ਕਰਦੇ ਹਾਂ, ਇਹ ਆਪਣੇ ਆਪ ਨੂੰ ਵੀ ਮਹਿਸੂਸ ਹੁੰਦਾ ਹੈ ਜਿਵੇਂ ਅਸੀਂ ਉਸ ਮੌਤ ਨਗਰੀ ਦਾ ਹਿੱਸਾ ਹੋਈਏ। ਬਿਲਕੁਲ। ਜਿੱਥੇ ਕਿ ਚਾਰ ਚੁਫੇਰੇ ਹਾਹਾਕਾਰ ਹੈ, ਚੀਖ ਪੁਕਾਰ ਹੈ ਔਰ ਬਹੁਤ ਸਾਰੇ ਨੀਅਰ ਐਂਡ ਡੀਅਰ ਵਨਸ ਜਿਵੇਂ ਉੱਥੇ ਤੜਫ ਰਹੇ ਨੇ, ਨਾ ਉਹਨਾਂ ਦੀ ਹਸਪਤਾਲਾਂ ਤੱਕ ਪਹੁੰਚ ਹੈ। ਜਦੋਂ ਕੋਈ ਭਾਣਾ ਵਾਪਰ ਜਾਂਦਾ ਹੈ ਨਾ ਉਹ ਕ੍ਰੀਮੇਟੋਰੀਅਮਸ ਜਾਂ ਗ੍ਰੇਵਯਾਰਡਸ ਤੱਕ ਪਹੁੰਚ ਸਕਦੇ ਨੇ। 24 ਘੰਟੇ ਦੀ ਈਵਨ ਕ੍ਰੀਮੇਟ ਕਰਨ ਦੇ ਲਈ ਜਿਹੜੀ ਹੈ ਉਹਨਾਂ ਨੂੰ ਕੂਪਨ ਦਿੱਤੇ ਜਾ ਰਹੇ ਨੇ ਜਾਂ ਟੋਕਨ ਦਿੱਤੇ ਜਾਂਦੇ ਨੇ ਕਿ ਜਿਹਦੇ ਨਾਲ ਉਹ ਵਾਪਸ ਮੁੜ ਸਕਦੇ ਨੇ। ਔਰ ਇਹ ਜਦੋਂ ਮੈਂ ਕੂਪਨ ਕਿਹਾ, ਆਦਿੱਤਿਆਨਾਥ ਯੋਗੀ ਕਨਪਾਟਾ ਜੋਗੀ ਇਹ ਕਹਿੰਦਾ ਕਿ ਜੀ ਸਭ ਦੇ ਜਿਹੜਾ ਸਾੜਨ ਦਾ ਮੁਫਤ ਪ੍ਰਬੰਧ ਕੀਤਾ ਜਾਏਗਾ। ਸੋ ਉਹਨਾਂ ਦੇ ਲਈ ਜਿਹੜੀ ਜ਼ਿੰਦਗੀ ਔਰ ਮੌਤ ਦੇ ਵਿੱਚੋਂ ਕੋਈ ਫਰਕ ਨਹੀਂ ਹੈ। ਉਹਨਾਂ ਨੇ ਇਵੇਂ ਇਸ ਕਿਸਮ ਦੀ ਇੱਕ ਤਾਂ ਬਦ ਇੰਤਜ਼ਾਮੀਆਂ ਹੁੰਦੀ ਹੈ, ਪਰ ਇਹ ਜਿਸ ਕਿਸਮ ਦੀ ਟੋਟਲ ਇਨਸੈਂਸਿਟਿਵਿਟੀ ਹੈ। ਔਰ ਮੈਨੂੰ ਹਾਲਾਂ ਅਸੀਂ ਕਿਸੇ ਦੇ ਵੀ ਮਜ਼ਹਬ ਜਾਂ ਉਸ ਦੇ ਫੇਥ ਦੇ ਉੱਤੇ ਸਵਾਲ ਨਹੀਂ ਚੁੱਕਦੇ, ਲੇਕਿਨ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਕਿਵੇਂ ਜੈਸਾ ਸੇਵੇ ਤੈਸਾ ਹੋਏ, ਕਿ ਜਿਹੜਾ ਜਿਹਦੀ ਇਬਾਦਤ ਕਰਦਾ ਹੈ, ਜਿਹਨੂੰ ਆਪਣਾ ਇਸ਼ਟ ਮੰਨਦਾ ਹੈ, ਉਹਦੇ ਵਰਗਾ ਹੋ ਜਾਂਦਾ ਹੈ। ਪਤਾ ਨਹੀਂ ਇਹ ਜਿਹੜੇ ਜਿਨ੍ਹਾਂ ਨੇ ਲੋਕਾਂ ਨੂੰ ਇਸ ਬੁੱਤ ਪ੍ਰਸਤੀ ਦੇ ਵਿੱਚ ਲਾਇਆ, ਉਹਨਾਂ ਦੇ ਲਈ ਜਿਉਂਦੇ ਜਾਗਦੇ ਧੜਕਦੇ ਦਿਲਾਂ ਵਾਲੇ ਲੋਕ ਮਾਇਨੇ ਨਹੀਂ ਰੱਖਦੇ। ਉਹਨਾਂ ਦੇ ਲਈ ਜਿਹੜੇ ਮੰਦਰਾਂ ਦੇ ਬੁੱਤ, ਜਿਵੇਂ ਇਹਨਾਂ ਨੇ ਰਾਮ ਮੰਦਰ ਦੇ ਨਾਂ 'ਤੇ ਪਹਿਲਾਂ ਨਫ਼ਰਤ ਫੈਲਾਈ, ਲੋਕਾਂ ਨੂੰ ਇੱਕ ਦੂਸਰੇ ਤੋਂ ਤੋੜਿਆ ਔਰ ਫਿਰ ਗੰਗਾ ਦੇ ਵਿੱਚ ਚੁੱਭੀ ਲਾਉਣ ਦੇ ਨਾਂ ਥੱਲੇ ਜਿਹੜਾ ਉਸ ਕੁੰਭ ਨੂੰ, ਜਿਹਨੂੰ ਕਿ ਹੁਣ ਸਾਰੇ ਪਾਸੇ ਹੀ ਕੁੰਭ ਕਰੋਨਾ ਕਿਹਾ ਜਾ ਰਿਹਾ, ਇਸ ਨੂੰ ਜਨਮ ਦਿੱਤਾ ਹੈ। ਔਰ ਉਹਨਾਂ ਦੇ ਲਈ ਕੋਈ ਇਹ ਗੱਲ ਦਾ ਮਤਲਬ ਨਹੀਂ ਹੈ ਕਿ ਲੋਕ ਕਿਸ ਬਦਹਾਲੀ 'ਚ ਨੇ, ਕਿਸ
ਹਾਲ ਦੇ ਵਿੱਚ ਉਹ ਉਹਨਾਂ ਦਾ ਹਰ ਪਲ ਗੁਜ਼ਰ ਰਿਹਾ ਹੈ। ਇਸ ਦੇ ਉਲਟ ਕਿਉਂਕਿ ਇਸ ਵੇਲੇ ਯੂਪੀ ਦੇ ਵਿੱਚ ਬਹੁਤ ਵੱਡੇ ਪੈਮਾਨੇ ਦੇ ਉੱਤੇ ਕੇਸਾਂ ਦੀ ਗਿਣਤੀ ਹੈ ਔਰ ਯੂਪੀ ਦੇ ਲਗਭਗ ਸਾਰੇ ਹੀ ਵੱਡੇ ਸ਼ਹਿਰਾਂ ਦੇ ਵਿੱਚ ਜਿੱਥੇ ਕਿ ਸ਼ਮਸ਼ਾਨ ਘਾਟ ਨੇ ਉੱਥੇ ਦਿਨ ਰਾਤ ਸਿਵੇ ਬਲ ਰਹੇ ਨੇ ਔਰ ਕਿਸੇ ਨੌਜਵਾਨ ਨੇ ਸੋਸ਼ਲ ਮੀਡੀਆ ਦੇ ਉੱਤੇ ਆਪਣੇ ਗ੍ਰੈਂਡਫਾਦਰ ਦੇ ਲਈ ਜਿਹੜਾ ਮਰ ਰਿਹਾ ਆਕਸੀਜਨ ਤੋਂ ਬਿਨਾਂ ਉਹਨੇ ਅਪੀਲ ਪਾਈ ਕਿ ਭਾਈ ਜਿਹੜਾ ਮਦਦ ਕਰੋ ਔਰ ਪੁਲਿਸ ਨੇ ਉਹਨੂੰ ਬੁੱਕ ਕਰਕੇ ਕੇਸ ਰਜਿਸਟਰ ਕਰ ਲਿਆ ਕਿ ਤੁਸੀਂ ਅਫਵਾਹਾਂ ਫੈਲਾ ਰਹੇ ਹੋ ਔਰ ਲੋਕਾਂ ਦੇ ਵਿੱਚ ਜਿਹੜਾ ਹੈ ਉਹ ਘਬਰਾਹਟ ਪੈਦਾ ਕਰ ਰਹੇ ਹੋ। ਸੋ ਹੁਣ ਇਹ ਉਹ ਹਾਲਤ ਬਣੀ ਹੋਈ ਹੈ ਕਿ ਲੋਕ ਇਸ ਵੇਲੇ ਭਾਵੇਂ ਆਪਣਾ ਗੁੱਸਾ ਕੋਈ ਡਾਕਟਰਾਂ ਦੇ ਕੱਢ ਰਿਹਾ, ਕੋਈ ਹਸਪਤਾਲਾਂ 'ਚ ਜਾ ਕੇ ਕੁਛ ਨਾ ਕੁਛ ਜਦੋਂ ਹੁੰਦਾ ਉਹ ਚੀਖ ਪੁਕਾਰ ਮੀਡੀਆ ਨੂੰ ਫੜ ਕੇ ਰੋ ਕੇ ਕਹਿ ਰਹੇ ਨੇ ਕਿ ਭਾਈ ਸਾਡੇ ਲਈ ਕੁਛ ਕਰੋ। ਔਰ ਇਸ ਸਭ ਦੇ ਚਲਦਿਆਂ ਜੇ ਅਸੀਂ ਹਕੂਮਤੀ ਤੌਰ ਤੇ ਇਹ ਠੀਕ ਹੈ ਅਦਾਲਤਾਂ ਜਿਵੇਂ ਤੁਸੀਂ ਕਿਹਾ ਵੀ ਉਹ ਵੀ ਚੀਖ ਪੁਕਾਰ ਕਰ ਰਹੀਆਂ, ਹਾਈ ਕੋਰਟ ਦਿੱਲੀ ਨੇ ਜਾਂ ਈਵਨ ਸੁਪਰੀਮ ਕੋਰਟ ਨੇ ਵੀ ਕਿਹਾ ਜੇ ਅਸੀਂ ਕੋਈ ਮੂਕ ਦਰਸ਼ਕ ਬਣ ਕੇ ਨਹੀਂ ਬਹਿ ਸਕਦੇ। ਹਾਈ ਕੋਰਟ ਨੇ ਕਿਹਾ ਕਿ ਭਾਈ ਜੇ ਸਾਡੇ ਕਹਿਣ ਦਾ ਤੁਹਾਡੇ ਤੇ ਅਸਰ ਹੀ ਨਹੀਂ ਹੋਣਾ ਤੇ ਤੁਸੀਂ ਕਿਸ ਕਿਸਮ ਦੀ ਹਕੂਮਤ ਹੋ। ਲੇਕਿਨ ਉਹਨਾਂ ਦੇ ਉੱਤੇ ਕੋਈ ਅਸਰ ਨਹੀਂ ਹੈ। ਇੱਕ ਪਿਕਚਰ ਜਿਹੜੀ ਘੁੰਮ ਰਹੀ ਹੈ ਤੇਲੰਗਾਨਾ ਦੇ ਵਿੱਚ ਬੀਜੇਪੀ ਨੇ ਬਹੁਤ ਵੱਡੀ ਰੈਲੀ ਕੀਤੀ ਜਿਹਦੇ 'ਚ ਹਜ਼ਾਰਾਂ ਲੋਕ ਇਕੱਠੇ ਕੀਤੇ। ਸੋ ਉਹੀ ਪਾਰਟ ਔਰ ਇਹਦੇ ਬਾਵਜੂਦ ਬਹੁਤ ਵਾਰ ਜਦੋਂ ਅਸੀਂ ਪੁਰਾਣੇ ਰਿਲੀਜੀਅਸ ਸਕ੍ਰਿਪਚਰਸ ਦੇ ਹਵਾਲੇ ਨਾਲ ਦੇਖਦੇ ਹਾਂ ਤੇ ਕਈ ਵਾਰ ਇਹ ਹੁੰਦਾ ਕਿ ਜਦੋਂ ਕਿਤੇ ਰਾਜਾ ਇਸ ਕਿਸਮ ਦਾ ਜ਼ਾਲਮ ਔਰ ਦੂਸਰਾ ਹੋਏ ਤੇ ਕੁਦਰਤ ਵੀ ਆਪਣੀ ਨਾਰਾਜ਼ਗੀ ਸ਼ੋਅ ਕਰਦੀ ਹੈ, ਉਦੋਂ ਵੇੜੇ ਸਿਰ ਮੀਂਹ ਨਹੀਂ ਪੈਂਦੇ ਜਾਂ ਕੋਈ ਹੋਰ ਹਨੇਰੀ ਤੂਫਾਨ ਤਬਾਹੀ ਕਰਦੇ ਨੇ। ਔਰ ਇਹ ਆਲਰੇਡੀ ਲੋਕ ਜਿੱਥੇ ਕਰੋਨਾ ਨਾਲ ਜੂਝ ਰਹੇ ਨੇ, ਅੱਜ ਅਸਾਮ ਦੇ ਵਿੱਚ ਇੱਕ ਪਾਵਰਫੁਲ ਅਰਥਕੁਏਕ ਜਿਹੜਾ 6.3 ਜਿਹੜਾ ਉਹਨਾਂ ਦਾ ਸਕੇਲ ਦੇ ਉੱਤੇ ਹੁੰਦਾ ਹੈ ਅਰਥਕੁਏਕ ਜਿਹਨੂੰ ਮੇਜਰ ਕੀਤਾ ਜਾਂਦਾ ਹੈ ਔਰ ਇਹ ਵੱਡਾ ਇਸ ਨੂੰ ਭੁਚਾਲ ਮੰਨਿਆ ਜਾਂਦਾ ਹੈ, ਉਹ ਆਇਆ। ਬੇਸ਼ੱਕ ਜਾਨੀ ਨੁਕਸਾਨ ਤਾਂ ਜ਼ਿਆਦਾ ਨਹੀਂ ਹੋਇਆ ਪਰ ਵੱਡੀਆਂ ਬਿਲਡਿੰਗਾਂ ਘਰ ਔਰ ਹਸਪੀਟਲ ਉਹਨਾਂ ਦੀਆਂ ਇਮਾਰਤਾਂ ਤਿੜਕ ਗਈਆਂ ਨੇ। ਲੋਕ ਜਿਹੜੇ ਨੇ ਉਹ ਕਿਉਂਕਿ ਜਦੋਂ ਇੱਕ ਵਾਰ ਅਰਥਕੁਏਕ ਆਉਂਦਾ ਹੈ ਤੇ ਫਿਰ ਪੋਸਟ ਅਰਥਕੁਏਕ ਟ੍ਰੈਮਰ ਵੀ ਹੁੰਦੇ ਨੇ। ਸੋ ਜਿਹੜੇ ਉਸ 6.2 ਜਿਹੜਾ ਉਹਨਾਂ ਨੇ ਰਿਟਕਰ ਸਕੇਲ ਦੇ ਉੱਤੇ ਮੈਸ਼ਰ ਕੀਤਾ ਉਸ ਤੋਂ ਬਾਅਦ ਆਏ ਉਹ ਵੀ ਪਾਵਰਫੁਲ ਸੀ 4 ਔਰ ਦੂਜੇ ਕਿਉਂਕਿ ਕਈ ਵਾਰ ਪਹਿਲੇ ਦੇ ਨਾਲ ਨੀਹਾਂ ਹਿਲ ਜਾਂਦੀਆਂ ਕਰੈਕ ਹੁੰਦੇ ਨੇ, ਜਦੋਂ ਦੂਸਰੇ ਆਉਂਦੇ ਨੇ ਪੋਸਟ ਅਰਥਕੁਏਕ ਟ੍ਰੈਮਰ ਜਿਨ੍ਹਾਂ ਨੂੰ ਕਿਹਾ ਜਾਂਦਾ ਤੇ ਉਹਦੇ ਨਾਲ ਫਿਰ ਉਹ ਡਿੱਗਦੇ ਨੇ। ਇਸ ਲਈ ਲੋਕ ਆਪਣੇ ਘਰਾਂ 'ਚ ਵੀ ਨਹੀਂ ਬਹਿ ਰਹੇ ਔਰ ਇਸ ਸਾਰੇ ਦੇ ਨਾਲ ਜਿਹੜਾ ਅੱਗੋਂ ਬਹੁਤ ਜ਼ਿਆਦਾ ਤਬਾਹੀ, ਹਸਪਤਾਲ ਵੀ ਜਿਹੜੇ ਨੇ ਉਹ ਸੇਫ ਨਹੀਂ ਨੇ। ਸੋ ਇਸ ਸਭ ਦੇ ਚਲਦਿਆਂ ਵੀ ਹਕੂਮਤ ਪੂਰੀ ਡਿਨਾਇਲ 'ਚ ਹੈ ਔਰ ਅੱਜ ਇੱਕ ਸਟੋਰੀ ਇਹਦੇ ਉੱਤੇ BBC ਨੇ ਬੜੀ ਡਿਟੇਲ 'ਚ ਕੀਤੀ ਹੈ ਜਿਹਦਾ ਉਹਨਾਂ ਨੇ ਉਨਵਾਨ ਹੀ ਇਹ ਦਿੱਤਾ ਹੈ, ਇੰਡੀਆ ਕੋਵਿਡ ਹਸਪੀਟਲਸ ਓਵਰਵੈਲਮਡ ਐਜ਼ ਡੈਥਸ ਪਾਸ 200,000। ਹੁਣ ਉਹਨਾਂ ਨੇ ਵੀ ਆਫੀਸ਼ੀਅਲੀ ਜਿਹੜਾ ਅੰਕੜਾ ਹੈ ਸਰਕਾਰੀ ਹੈ, ਹਾਲਾਂਕਿ ਅਨਆਫੀਸ਼ੀਅਲ ਇਹ ਡੈਥ ਜਿਹੜੀਆਂ ਨੇ 4 ਲੱਖ ਦੇ ਕਰੀਬ ਕੋਟ ਹੋ ਰਹੀਆਂ ਨੇ ਕਿਉਂਕਿ ਜੇ ਕਰੰਟ 1 ਅਪ੍ਰੈਲ ਤੋਂ ਜਦੋਂ ਸੈਕੰਡ ਵੇਵ ਚੱਲੀ ਹੈ ਅਸੀਂ ਦੇਖੀਏ ਔਰ ਡੈਥ ਜਿਹੜੀਆਂ ਹੁਣ ਰੋਜ਼ਾਨਾ ਉਹ 4 ਜਾਂ 4,500 ਮੰਨ ਰਹੇ ਨੇ। ਅਸਲ 'ਚ ਉਹ ਜਿਵੇਂ CNN ਨੇ ਵੀ ਕੱਲ ਇਹ ਆਪਣੀ ਰਿਪੋਰਟ 'ਚ ਕਿਹਾ ਸੀ ਕਿ ਇਸ ਵੇਲੇ 500 ਮਿਲੀਅਨ ਲੋਕ ਕੋਵਿਡ ਪੋਜ਼ਿਟਿਵ ਨੇ, ਮਤਲਬ 50 ਕਰੋੜ। ਔਰ ਇਸੇ ਤਰ੍ਹਾਂ ਉਹਨੇ ਕਿਹਾ ਸੀ ਕਿ ਜਿਹੜਾ ਡੈਥ ਰੇਟ ਵੀ ਹੈ ਉਹ 15 to 20 ਟਾਈਮਸ ਹੈ। ਸੋ ਇਸ ਵੇਲੇ ਆਲਮੋਸਟ ਇੱਕ ਅੰਦਾਜ਼ੇ ਮੁਤਾਬਕ 15 ਤੋਂ 20,000 ਲੋਕ ਜਿਹੜੇ ਨੇ ਉਹ ਰੋਜ਼ਾਨਾ ਮਰ ਰਹੇ ਨੇ ਔਰ ਕਿੰਨੇ ਜਿਹੜੇ ਨੇ ਉਹ ਉਹਨਾਂ ਨੂੰ ਜਿਨ੍ਹਾਂ ਦੀ ਜਾਨ ਬਚਾਈ ਜਾ ਸਕਦੀ ਹੈ। ਲੇਕਿਨ ਆਕਸੀਜਨ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੈਨਰੋਸਿਟੀ ਔਰ ਅਸੀਂ ਜਦੋਂ ਇਨਸਾਨੀਅਤ ਦੀ ਗੱਲ ਕਰਦੇ ਹਾਂ ਇਸ ਵੇਲੇ ਜਿਵੇਂ ਮਦਦ ਜਿਹੜੀ ਆ ਪੋਰ ਇਨ ਹੋ ਰਹੀ ਹੈ, ਅਮਰੀਕਾ ਨੇ ਪਹਿਲੀ 3-4 ਦਿਨ ਦੀ ਹੈਜ਼ੀਟੇਸ਼ਨ ਤੋਂ ਬਾਅਦ ਆਪਣਾ ਦਿਲ ਵੀ ਔਰ ਖਜ਼ਾਨੇ ਵੀ ਖੋਲ੍ਹ ਦਿੱਤੇ ਨੇ। ਇਹਨਾਂ ਦੇ ਸਪਲਾਈ ਨਾਲ ਭਰੇ ਹੋਏ ਜਹਾਜ਼ ਲੈਂਡ ਕਰ ਰਹੇ ਨੇ। ਇਸੇ ਤਰ੍ਹਾਂ ਈਵਨ ਰਸ਼ੀਆ ਨੇ ਕਿਹਾ ਕਿ ਉਹਨਾਂ ਦੀ ਜਿਹੜੀ ਸਪੁਤਨਿਕ ਜਿਹੜੀ ਵੈਕਸੀਨ ਹੈ ਉਹ 1 ਮਈ ਤੋਂ ਸ਼ੁਰੂ ਹੋ ਜਾਏਗੀ ਆਣੀ। ਕਿੰਨੇ ਡੋਜ਼ ਨੇ ਕਿੰਨੇ ਨਹੀਂ ਇਹ ਤਾਂ ਬਾਅਦ 'ਚ ਪਤਾ ਲੱਗੇਗਾ। ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ $10 ਮਿਲੀਅਨ ਜਿਹੜਾ ਇੰਡੀਅਨ ਰੈੱਡ ਕਰਾਸ ਨੂੰ ਕੈਨੇਡੀਅਨ ਰੈੱਡ ਕਰਾਸ ਦੇ ਬਿਹਾਫ 'ਤੇ ਡੋਨੇਟ ਕੀਤਾ ਹੈ
ਔਰ ਅੱਜ ਹੀ ਸਾਡੇ ਇੱਕ ਮਿੱਤਰ ਸੀਐਟਲ ਤੋਂ ਸਾਨੂੰ ਕਾਲ ਕਰਕੇ ਕਹਿਣ ਲੱਗੇ ਕਿ ਜੀ ਇਹ ਟਰੂਡੋ ਨੂੰ ਕੀ ਹੋਇਆ। ਮੈਂ ਕਿਹਾ ਜੀ ਕੀ ਗੱਲ। ਕਹਿੰਦੇ ਇਹਨਾਂ ਨੂੰ ਭੁੱਲ ਗਿਆ ਕਿ ਵੀ ਕੀ ਵਰਤਾਰਾ ਇਹਨਾਂ ਨੇ ਕੀਤਾ ਸੀ, ਔਰ ਦੂਸਰਾ ਤੇ ਉਹ 10 ਮਿਲੀਅਨ ਦੇ ਰਹੇ ਨੇ। ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਇੱਕ ਕਹਾਣੀ ਜਿਹੜੀ ਬਾਅਦ 'ਚ ਮੈਂ ਪੜ੍ਹੀ ਵੀ, ਪਰ ਮੈਂ ਆਪਣੇ ਪਿਤਾ ਜੀ ਤੋਂ ਸੁਣੀ ਸੀ ਕਿ ਭਾਈ ਇੱਕ ਫਕੀਰ ਆਦਮੀ ਜਿਹੜਾ ਉਸ ਦਾ ਨਾਲ ਉਹਦਾ ਚੇਲਾ ਵੀ ਹੈ, ਉਹ ਸਵੇਰ ਵੇਲੇ ਜਿਵੇਂ ਦਰਿਆਵਾਂ 'ਤੇ ਨਹਾਉਣ ਜਾਣ ਦਾ ਹੁੰਦਾ ਸੀ, ਉਹ ਦਰਿਆ 'ਤੇ ਨਹਾ ਰਿਹਾ ਔਰ ਉਹਨੇ ਦੇਖਿਆ ਪਾਣੀ ਦਾ ਸਟਰੀਮ ਉੱਤੋਂ ਥੱਲੇ ਨੂੰ ਆ ਰਿਹਾ ਸੀ ਤੇ ਇੱਕ ਬਿੱਛੂ ਜਿਹੜਾ ਹੈ ਉਹ ਪਾਣੀ ਦੇ ਵਿੱਚ ਰੁੜਦਾ ਆ ਰਿਹਾ। ਸੋ ਉਹਨੇ ਫਕੀਰ ਨੇ ਉਹਨੂੰ ਚੁੱਕ ਕੇ ਪਾਸੇ ਕਰਨਾ ਚਾਹਿਆ, ਉਹਨੇ ਉਹਨੂੰ ਡੰਗ ਮਾਰਿਆ, ਉਹਦੇ ਹੱਥਾਂ 'ਚੋਂ ਡਿੱਗ ਪਿਆ, ਫਿਰ ਥੱਲੜੇ ਸਟਰੀਮ ਵੱਲ ਤੁਰ ਪਿਆ, ਉਹਨੇ ਫਿਰ ਚੁੱਕਿਆ। ਜਦੋਂ 3 ਵਾਰ ਇਵੇਂ ਹੋਇਆ ਤੇ ਜਿਹੜਾ ਕੰਢੇ 'ਤੇ ਉਹਦੇ ਕੱਪੜੇ ਲੈ ਕੇ ਖਲੋਤਾ ਉਹਦਾ ਚੇਲਾ ਸੀ, ਉਹਨੂੰ ਕਹਿੰਦਾ ਕਿ ਬਾਬਾ ਜੀ ਹੁਣ ਜਾਣ ਵੀ ਦਿਓ, ਇਹ ਤੁਹਾਨੂੰ ਬਾਰ-ਬਾਰ ਵੱਢ ਰਿਹਾ। ਤੇ ਮੈਂ ਕਿਹਾ, ਉਹਨਾਂ ਕਿਹਾ ਕਿ ਭਾਈ ਜੇ ਇਹ ਬਿੱਛੂ ਆਪਣਾ ਸੁਭਾਅ ਨਹੀਂ ਛੱਡਦਾ ਤੇ ਰੱਬ ਦਾ ਬੰਦਾ ਆਪਣਾ ਸੁਭਾਅ ਕਿਉਂ ਛੱਡਦਾ। ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜ਼ਹਿਰ ਦੇ ਵਣਜਾਰੇ ਉੱਤੋਂ ਥੱਲੇ ਤੱਕ ਤੁਸੀਂ ਕਿਤੇ ਹੱਥ ਲਾ ਕੇ ਦੇਖੋ, ਇਹ ਬਿੱਛੂ ਦੇ ਡੰਗ ਨਾਲੋਂ ਵੀ 1000 ਗੁਣਾ ਜ਼ਿਆਦਾ ਇਹਨਾਂ ਦਾ ਜ਼ਹਿਰੀਲਾ ਡੰਗ ਹੈ। ਪਰ ਇਹ ਵੀ ਜਿਹੜੀ ਹੈ ਹਿਊਮੈਨਿਟੇਰੀਅਨ, ਜਦੋਂ ਅਸੀਂ ਆਸਪੈਕਟ ਤੋਂ ਗੱਲ ਕਰਦੇ ਹਾਂ, ਮੈਂ ਕਿਹਾ ਜੀ ਕੈਨੇਡਾ ਚੈਂਪੀਅਨ ਵੀ ਹੈ ਹਿਊਮਨ ਰਾਈਟਸ ਦਾ, ਔਰ ਹਮੇਸ਼ਾ ਹੀ, ਔਰ ਇਹੀ ਨਹੀਂ ਵੀ ਜਸਟਿਨ ਟਰੂਡੋ ਨੇ ਜੈਸਚਰ ਲਿਆ। ਮੈਂ ਉਹਨਾਂ ਨੂੰ ਦੱਸ ਰਿਹਾ ਸੀ, ਮੈਂ ਕਿਹਾ ਸਭ ਤੋਂ ਪਹਿਲਾਂ ਜਗਮੀਤ ਸਿੰਘ ਜਿਹੜੇ ਇਸ ਵੇਲੇ NDP ਦੇ ਪਾਰਟੀ ਲੀਡਰ ਨੇ ਪਾਰਲੀਮੈਂਟ 'ਚ, ਔਰ ਉਹਦੀ ਪਾਰਟੀ ਤੋਂ ਬਿਨਾਂ ਜਸਟਿਨ ਟਰੂਡੋ ਦੀ ਹਕੂਮਤ ਨਹੀਂ ਚੱਲ ਸਕਦੀ, ਉਹ ਸਪੋਰਟ ਕਰਦੇ ਨੇ ਔਨ ਡਿਫਰੈਂਟ ਇਸ਼ੂਜ਼। ਮੈਂ ਕਿਹਾ ਸਭ ਤੋਂ ਪਹਿਲਾਂ ਔਰ ਉਹਨਾਂ ਤੇ ਪਾਬੰਦੀ ਲਾਈ ਹੋਈ ਹੈ, ਇੰਡੀਆ ਦਾ ਵੀਜ਼ਾ ਡਿਨਾਈ ਕੀਤਾ, ਖਾਲਿਸਤਾਨੀ ਬਣਾਇਆ ਹੁੰਦਾ, ਅੱਤਵਾਦੀ ਬਣਾਇਆ ਹੁੰਦਾ, ਪਾਕਿਸਤਾਨ ਨਾਲ ਜੋੜਿਆ ਹੁੰਦਾ। ਮੈਂ ਕਿਹਾ ਸਭ ਤੋਂ ਪਹਿਲਾਂ ਜਗਮੀਤ ਸਿੰਘ ਨੇ ਮੰਗ ਕੀਤੀ ਸੀ ਜਸਟਿਨ ਟਰੂਡੋ ਤੋਂ ਕਿ ਮਦਦ ਕਰੋ ਇਸ ਵੇਲੇ, ਕਿਉਂਕਿ ਅਸੀਂ ਗਲੋਬਲ ਸਿਟੀਜ਼ਨ ਦੇ ਕਾਨਸੈਪਟ 'ਚ ਯਕੀਨ ਰੱਖਦੇ ਹਾਂ। ਔਰ ਅੱਜ ਮੈਂ ਦੇਖ ਰਿਹਾ ਸੀ ਕਿ ਤਨਮਨਜੀਤ ਸਿੰਘ ਢੇਸੀ ਜਿਹੜੇ MP ਨੇ UK ਦੇ ਵਿੱਚ, ਔਰ ਉਹ ਭਾਰਤ ਦੇ ਹਿਊਮਨ ਰਾਈਟਸ ਰੈਕੋਰਡ ਨੂੰ ਲੈ ਕੇ ਹਮੇਸ਼ਾ ਉਹਨਾਂ ਨੂੰ ਜਿਹੜਾ ਉਹ ਆਨਸਰੇਬਲ ਬਣਾਉਂਦੇ ਨੇ ਬ੍ਰਿਟਿਸ਼ ਹਾਊਸ ਆਫ ਕਾਮਨਸ। ਅੱਜ ਉਹਨਾਂ ਨੇ ਵੀ, ਹਾਲਾਂਕਿ ਆਲਰੇਡੀ UK ਵੱਲੋਂ ਵੀ ਜਿਹੜੇ ਉਹਨਾਂ ਦੇ ਜਹਾਜ਼ ਵਿਦ ਆਲ ਦਾ ਸਪਲਾਈਜ਼ ਜਾ ਰਹੇ ਨੇ, ਔਰ ਉਹਨਾਂ ਨੇ ਕਿਹਾ ਕਿ ਜੀ ਖੁੱਲ੍ਹ ਕੇ ਮਦਦ ਕੀਤੀ ਜਾਏ। ਔਰ ਪਾਕਿਸਤਾਨ ਔਰ ਚਾਈਨਾ, ਔਰ ਮੈਨੂੰ ਅੱਜ ਮੈਂ ਦੇਖ ਰਿਹਾ ਸੀ ਕਿ ਵੀ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਹੈ, ਉਹਨੇ ਇੱਕ ਆਪਣੇ ਟਵਿੱਟਰ ਦੇ ਉੱਤੇ ਜਾਂ ਆਪਣੀ ਸਟੇਟਮੈਂਟ ਦੇ ਵਿੱਚ ਕਿਹਾ ਕਿ ਜੀ ਦੇਖੋ ਸਾਡੇ ਪੰਜਾਬ 'ਚ ਵੀ, ਕਿਉਂਕਿ ਅੰਮ੍ਰਿਤਸਰ 'ਚ ਵੀ ਡੈਥਸ ਹੋਈਆਂ 7-8 ਆਕਸੀਜਨ ਦੀ ਕਮੀ ਕਰਕੇ, ਕਿ ਪਾਕਿਸਤਾਨ 'ਚੋਂ ਜਿਹੜੇ ਆਕਸੀਜਨ ਨਾਲ ਜਿਹੜਾ ਸਿਲੰਡਰਸ ਵਾਲੇ ਟਰੱਕ ਆਉਣ ਨੂੰ ਤਿਆਰ ਖੜੇ ਨੇ, ਭਾਰਤ ਅਲਾਉ ਨਹੀਂ ਕਰ ਰਿਹਾ। ਸੋ ਪਾਕਿਸਤਾਨ ਨੇ, ਜਿੱਥੇ ਉਹਨਾਂ ਦੀ ਈਦੀ ਫਾਊਂਡੇਸ਼ਨ ਨੇ 50 ਵੈਲ ਇਕਵਿਪਡ ਜਿਹੜੀਆਂ ਨੇ ਐਂਬੂਲੈਂਸਿਸ ਉਹ ਦਿੱਤੀਆਂ ਨੇ, ਉਹ ਸ਼ਾਇਦ ਆ ਗਈਆਂ ਜਾਂ ਨਹੀਂ, ਪਤਾ ਨਹੀਂ ਹੈ, ਲੇਕਿਨ ਇਹ ਸੁਨੀਲ ਜਾਖੜ ਦਾ ਬਿਆਨ ਸੀ ਕਿ ਵੀ ਲੋਕ ਮਰ ਰਹੇ ਨੇ ਔਰ ਇਹ ਜਿਹੜੇ ਨੇ ਪਾਕਿਸਤਾਨ ਦੀ ਜਿਹੜੀ ਹੈ ਉਹ ਮਦਦ ਉਹ ਲੈਣ ਨੂੰ ਤਿਆਰ ਨਹੀਂ ਨੇ। ਹਾਲਾਂਕਿ ਮੈਂ ਇਸ ਜਿਵੇਂ ਜਸਟਿਨ ਟਰੂਡੋ ਜਾਂ ਜਗਮੀਤ ਸਿੰਘ ਦੇ ਹਵਾਲੇ ਨਾਲ ਮੈਂ ਗੱਲ ਕੀਤੀ ਹੈ, ਇਸੇ ਤਰ੍ਹਾਂ ਪਾਕਿਸਤਾਨ ਦੇ ਇੱਕ ਪਪੂਲਰ ਟਾਕ ਸ਼ੋ ਹੋਸਟ ਆਪਣੇ ਪ੍ਰੋਗਰਾਮ 'ਚ ਕਹਿ ਰਹੇ ਸੀ ਕਿ ਜਿੰਨੀ ਵੀ ਵੱਧ ਤੋਂ ਵੱਧ ਮਦਦ ਹੁੰਦੀ ਹੈ ਕਰਨੀ ਚਾਹੀਦੀ ਹੈ, ਕਿਉਂਕਿ ਇਸਲਾਮ ਸਾਨੂੰ ਇਹ ਸਿਖਾਉਂਦਾ ਹੈ ਕਿ ਹਮਸਾਏ ਦੀ ਮਦਦ ਕਰਨਾ, ਔਰ ਇਹ ਨਹੀਂ ਕਿਹਾ ਹੋਇਆ ਕਿ ਹਮਸਾਇਆ ਮਾੜਾ ਹੈ ਜਾਂ ਚੰਗਾ ਹੈ, ਕਿ ਗੁਆਂਢੀ ਦੀ ਮਦਦ ਕਰਨਾ। ਸੋ ਮੈਂ ਸਮਝਦਾ ਵੀ ਇਹ ਵੀ ਇੱਕ ਬੈਸਟ ਪਾਰਟ ਹੈ ਕਿ ਜਿੱਥੇ ਦੁਨੀਆ ਦੇ ਵਿੱਚ ਇਹ ਹੈਲਪ, ਹਾਲਾਂਕਿ ਕਿਉਂਕਿ ਅਸੀਂ ਉਸ ਸਿਸਟਮ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਉਸ ਹੈਲਪ ਨੇ ਕਿੱਥੇ ਜਾਣਾ ਹੈ, ਕਿਉਂਕਿ ਜਿੱਥੇ ਜਦੋਂ ਤੁਸੀਂ ਉੱਥੇ ਦੇਖ ਰਹੇ ਹੋ ਕਿ ਕਿਵੇਂ ਜਮਾਖੋਰੀ, ਕਿਵੇਂ ਇੱਕ ਇੰਜੈਕਸ਼ਨ ਜਿਹੜਾ ਉਸ, ਹਾਲਾਂਕਿ ਉਹਦਾ ਕੋਈ ਇੰਜੈਕਸ਼ਨ ਦਾ ਡਾਇਰੈਕਟ ਸੰਬੰਧ ਵੀ ਨਹੀਂ ਹੈ ਉਹਦੇ ਨਾਲ, ਲੇਕਿਨ ਜਿਵੇਂ ਇੱਥੇ ਮਿਸਟਰ ਟਰੰਪ ਜਿਹੜੇ ਨੇ ਉਹ ਕਲੋਰੋਕਵਿਨ ਖਵਾ ਰਹੇ ਸੀ, ਉੱਥੇ ਚੱਲ ਪਿਆ ਤੇ ਉਹ 100 ਗੁਣਾ ਜ਼ਿਆਦਾ ਕੀਮਤ 'ਤੇ ਹੈ ਸਿਲੰਡਰਾਂ ਦੀ ਬਲੈਕ। ਔਰ ਹੁਣ ਹਾਲ ਇਹ ਚੱਲ ਰਿਹਾ ਕਿ ਐਂਬੂਲੈਂਸਿਸ ਦੀ ਅਸੀਂ ਗੱਲ ਕੀਤੀ ਸੀ ਕਿ 8 ਕਿਲੋਮੀਟਰ ਜਾਣ ਦੇ ਲਈ 15-15 ਹਜ਼ਾਰ 20-20 ਹਜ਼ਾਰ ਰੁਪਇਆ, ਔਰ ਇਸ ਸਾਰੇ ਦੇ ਚੱਲਦਿਆਂ ਉਹ ਕਿੱਥੇ ਪਹੁੰਚਣਾ ਹੈ। ਔਰ ਜਿਸ ਲੈਵਲ ਦੇ ਉੱਤੇ ਜੇ CNN ਦੀ ਰਿਪੋਰਟ ਤੇ ਯਕੀਨ ਕਰੀਏ ਜਿਹੜੀ ਕਿ ਕੁਆਇਟ ਕ੍ਰੈਡੀਬਲ ਹੈ ਕਿ 500 ਮਿਲੀਅਨ ਲੋਕ 50 ਕਰੋੜ ਸਫ਼ਰ ਕਰ ਰਹੇ ਨੇ, ਔਰ ਅਲਟੀਮੇਟਲੀ ਜੇ ਉਹਨਾਂ 'ਚੋਂ ਤੁਸੀਂ 10% ਵੀ ਦੇਖੋ ਜਿਨ੍ਹਾਂ ਨੂੰ ਹਸਪੀਟਲਾਈਜੇਸ਼ਨ ਦੀ ਲੋੜ ਹੋਏਗੀ,
ਤੇ ਨਾ ਉਹਨਾਂ ਦੇ ਕੋਲ ਤਾਂ ਪਹਿਲਾਂ ਹੀ ਐਗਜ਼ਿਸਟਿੰਗ ਹਸਪੀਟਲਸ ਜਿਹੜੇ ਨੇ ਔਰ ਉਹਨਾਂ ਦੇ ICU ਉਹ ਨੱਕੋ ਨੱਕ ਭਰੇ ਹੋਏ ਨੇ ਔਰ ਉੱਥੇ ਕੋਈ ਫੈਸਿਲਿਟੀ ਨਹੀਂ। ਔਰ ਇਸ ਵੇਲੇ ਮੌਸਮ ਦੇ ਲਿਹਾਜ਼ ਨਾਲ ਅਸੀਂ ਦੇਖ ਰਹੇ ਹਾਂ ਕਿ ਅਪ੍ਰੈਲ ਦਾ ਐਂਡ ਹੋ ਰਿਹਾ ਹੈ, ਗਰਮੀ ਪੂਰੇ ਜੋਬਨ ਤੇ ਹੈ ਔਰ ਕਿਸ ਹਾਲ ਦੇ ਵਿੱਚ, ਕਿਸ ਬੰਦਹਾਲੀ 'ਚ ਲੋਕ ਨੇ। ਔਰ ਇਹ ਜਿਹੜਾ ਇਹ BBC ਦੀ ਰਿਪੋਰਟ ਹੈ ਕਿ ਭਾਈ ਇੰਡੀਆ ਹੈਜ਼ ਰੀਚਡ ਦਾ ਡਿਵੈਸਟੇਟਿੰਗ ਫਿਗਰ of 200,000 coronavirus deaths, with the pressure on many hospitals showing no sign of abating amid a surging second wave. The real number of fatalities is thought to be far greater, with many not being officially recorded. Even 2 ਲੱਖ ਦੇ ਕੇ ਵੀ ਉਹਨਾਂ ਨੇ ਕਿਹਾ ਵੀ ਜਿਹੜੀਆਂ ਮੌਤਾਂ ਦੀ ਗਿਣਤੀ ਹੈ ਉਹ far greater ਹੈ। Oxygen supplies remain critically low across the country, with black market the only option for some people. ਕਿ ਸਿਰਫ ਤੇ ਸਿਰਫ ਜਿਹੜੀ ਹੈ ਬਲੈਕ ਮਾਰਕੀਟ ਹੀ ਆਪਸ਼ਨ ਹੈ। ਔਰ ਕੱਲੀ ਇਹ ਨਹੀਂ ਹੈ ਕਿ ਲੋਕ ਮਰ ਰਹੇ ਨੇ, ਇਸ ਵੇਲੇ ਜਿਹੜੇ ਤਾਂ ਹਸਪਤਾਲਾਂ 'ਚ ਮਰਦੇ ਨੇ ਉਹਨਾਂ ਨੂੰ ਤਾਂ ਭਾਵੇਂ ਉਹਨਾਂ ਦੇ ਉਹ ਹਸਪਤਾਲ ਵਾਲੇ ਹੀ ਜਿਹੜੇ ਨੇ ਉਹ ਪਹੁੰਚਾ ਦਿੰਦੇ ਨੇ ਔਰ ਬਾਅਦ 'ਚ ਉਹਨਾਂ ਤੋਂ ਪੈਸੇ ਵੀ ਲੈ ਲੈਂਦੇ ਨੇ। ਜਿਹੜੇ ਲੋਕ ਘਰਾਂ 'ਚ ਮਰ ਰਹੇ ਨੇ, ਔਰ ਅੱਜ ਇੱਕ ਸਟੋਰੀ NDTV ਤੇ ਜਿਹਨੇ ਮੈਨੂੰ ਫਖਰ ਵੀ ਮਹਿਸੂਸ ਕਰਵਾਇਆ ਕਿ ਜਿਹੜੇ ਲੋਕ ਘਰਾਂ 'ਚ ਮਰ ਰਹੇ ਨੇ ਉਹਨਾਂ ਦੇ ਰਿਸ਼ਤੇਦਾਰ ਜਾਂ ਉਹਨਾਂ ਦੇ ਪਰਿਵਾਰ ਵਾਲੇ ਵੀ ਉਹਨੂੰ ਬੋਡੀ ਦੇ ਨੇੜੇ ਜਾਣ ਨੂੰ ਤਿਆਰ ਨਹੀਂ। ਔਰ ਯੂਨਾਈਟਿਡ ਸਿੱਖਸ ਵਾਲਿਆਂ ਦੀ ਪੂਰੀ ਟੀਮ ਔਰ ਪੂਰੀ ਉਹ ਕਵਰੇਜ ਸੀ 6-7 ਮਿੰਟ ਦੀ ਕਿ ਯੂਨਾਈਟਿਡ ਸਿੱਖਸ ਦੀ ਜਿਹੜੀ ਹੈ ਉਹ ਐਂਬੂਲੈਂਸ ਥੱਲੇ ਖੜੀ ਹੈ ਔਰ 3-4 ਸਿੱਖ ਨੌਜਵਾਨ ਜਿਹੜੇ 6ਵੇਂ ਫਲੋਰ ਤੋਂ ਉਹਨੂੰ ਬੋਡੀ ਨੂੰ ਲਾ ਰਹੇ ਨੇ। ਔਰ ਉਹਨਾਂ ਦੇ ਨਾਲ ਜਿਹੜੇ ਉਹਨਾਂ ਦੇ ਇੰਟਰਵਿਊ ਔਰ ਕਿੰਨਾ ਉਹਨਾਂ ਨੇ ਕਿਹਾ ਜੀ ਕਿੰਨੀਆਂ ਬੋਡੀਜ਼, ਉਹਨਾਂ ਨੇ ਕਿਹਾ ਜੀ ਅਸੀਂ ਸ਼ਮਸ਼ਾਨ ਘਾਟ ਵੀ ਪਹੁੰਚਾ ਰਹੇ ਹਾਂ, ਅਸੀਂ ਜਿਹੜਾ ਉਹ ਗ੍ਰੇਵਯਾਰਡ 'ਚ ਵੀ ਲਿਜਾ ਰਹੇ ਹਾਂ। ਉਹ ਬੜਾ ਡੀਟੇਲ ਇੰਟਰਵਿਊ ਨੇ, ਉਹਦੇ ਥੱਲੇ ਸੈਂਕੜਿਆਂ ਕਮੈਂਟ ਸੀ। ਇੱਕ ਨੇ ਲਿਖਿਆ ਹੋਇਆ ਹਿੰਦੂ ਨੇ ਕਿ ਮੇਰੀ ਚਾਹਨਾ ਹੈ ਕਿ ਅਗਲੇ ਜਨਮ ਮੇਰਾ ਸਿੱਖਾਂ ਦੇ ਘਰ ਹੋਏ, ਔਰ ਬਹੁਤ ਸਾਰਿਆਂ ਨੇ। ਔਰ ਇੱਕ ਨੇ ਬੀਬੀ ਨੇ ਕਿਹਾ ਹੋਇਆ ਕਿ ਵੀਰੋ ਆਪਣਾ ਧਿਆਨ ਰੱਖੋ। ਉਹਨਾਂ ਨੇ ਕਿਹਾ ਜੀ ਇੱਕ ਉਹਦੇ 'ਚ ਨੌਜਵਾਨ ਕਹਿ ਰਿਹਾ ਵੀ ਮੈਨੂੰ 2 ਵਾਰ ਹੋ ਗਿਆ ਕਰੋਨਾ, ਪਰ ਸਾਡੇ ਗੁਰੂ ਨੇ ਸਾਨੂੰ ਸਿਖਾਇਆ ਹੋਇਆ ਹੈ ਕਿ ਉਹ ਨਾਲ ਇਹ ਵੀ ਜਿਹੜਾ ਸਵਾਲ ਖੜਾ ਕੀਤਾ ਜਾ ਰਿਹਾ ਕਿ ਭਾਈ ਤੁਹਾਡੇ ਮੰਦਰ, ਤੁਹਾਡਾ ਉਹ ਰਾਮ ਮੰਦਰ ਦੇ ਨਾਂ ਥੱਲੇ ਤੁਸੀਂ ਅਰਬਾਂ ਰੁਪਇਆ ਇਕੱਠਾ ਕੀਤਾ ਹੈ, ਥਾਂ ਤੇ ਕਿੱਥੇ ਨੇ ਤੁਹਾਡੇ RSS, ਤੁਹਾਡੀ ਸ਼ਾਖਾ? ਸਵੇਰੇ 6 ਵਜੇ ਤੁਸੀਂ ਲੋਕਾਂ ਨੌਜਵਾਨਾਂ ਨੂੰ ਉਠਾ ਕੇ ਡਾਂਗਾ ਚਲਾਣੀਆਂ, ਨਫ਼ਰਤ ਹੀ ਰਹਿ ਗਈ। ਤੁਹਾਡੇ ਕਿੱਥੇ ਨੇ ਵਲੰਟੀਅਰ? ਕਿੱਥੇ ਨੇ ਤੁਹਾਡੇ ਬਜਰੰਗ ਦਲ? ਕਿੱਥੇ ਹੈ ਤੁਹਾਡਾ ਸਾਰਾ RSS ਦਾ ਨੈਟਵਰਕ? ਸੋ ਇਸ ਸਾਰੇ ਦੇ ਚੱਲਦੇ ਆ। ਔਰ ਜਿਹੜੀ ਇਸ ਵੇਲੇ ਬਲੈਕ ਮਾਰਕੀਟ ਦਾ ਆਲਮ ਤਾਂ ਅਸੀਂ ਦੇਖ ਹੀ ਰਹੇ ਹਾਂ। ਔਰ ਇਹ BBC ਦੀ ਹੈ ਕਿ ਕ੍ਰੇਮੇਟੋਰੀਅਮਸ ਆਰ ਆਪਰੇਟਿੰਗ ਨਾਨ ਸਟਾਪ ਵਿਦ ਮੇਕਸ਼ਿਫਟ ਪਾਇਰਸ ਇਨ ਕਾਰ ਪਾਰਕਸ, ਕਿ ਹੁਣ ਜਿਹੜੇ ਪਾਰਕਿੰਗ ਲੋਟ ਨੇ ਉਹਨਾਂ ਦੇ ਵਿੱਚ ਵੀ ਸਿਵੇ ਹੀ ਬਲ ਰਹੇ ਨੇ ਕਿਉਂਕਿ ਨਾਨ ਸਟਾਪ 24 ਆਵਰਸ ਕ੍ਰੇਮੇਟੋਰੀਅਮ ਜਿਹੜੇ ਨੇ ਉਹ ਭਰੇ ਹੋਏ ਨੇ। ਔਰ ਫਿਰ ਉਹਨਾਂ ਨੇ ਨੰਬਰ ਦਿੱਤਾ ਹੈ ਕਿ ਵੀ ਪਿਛਲੇ 24 ਘੰਟੇ ਦੇ ਵਿੱਚ ਹੀ ਸਰਕਾਰੀ ਅੰਕੜੇ 3,60,000 ਨਵੇਂ ਕੇਸ ਆਏ ਨੇ। ਔਰ ਜਿਵੇਂ ਫੋਰਨ ਏਡ ਦੀ ਅਸੀਂ ਗੱਲ ਕੀਤੀ ਕਿ ਬੇਸ਼ੱਕ UK, ਸਿੰਗਾਪੁਰ, ਰਸ਼ੀਆ, ਨਿਊਜ਼ੀਲੈਂਡ, ਫਰਾਂਸ have pledged to send emergency medical equipment, and even regional rivals Pakistan and China have put aside their differences and promised to help. However, experts say the aid will only have a limited effect in a nation that has a population of 1.3 billion people. ਹੁਣ ਜੇ ਉਹਨਾਂ 'ਚੋਂ 500 ਮਿਲੀਅਨ ਇਫੈਕਟਡ ਨੇ, ਕਿੰਨੇ ਕੁ ਜਹਾਜ਼ ਤੁਸੀਂ ਲੈ ਕੇ, ਕਿੰਨੀ ਕੁ ਇਕਵਿਪਮੈਂਟ, ਔਰ ਉਹ ਵੀ ਕਿੱਥੇ ਪਹੁੰਚਣੀ ਹੈ ਜਦੋਂ ਬਦ ਇੰਤਜ਼ਾਮੀ ਹੈ, ਕਰਪਟ ਸਿਸਟਮ ਹੈ। ਔਰ ਇਸ ਸਾਰੇ ਦਾ ਉਹਨਾਂ ਨੇ ਆਪਣਾ ਇਹ ਦੱਸਣ ਦੇ ਲਈ ਕਿ ਜੀ ਅਸੀਂ ਦੇਖੋ ਐਪਸ ਬਣਾਈਆਂ ਔਰ ਇੱਕ ਆਰੋਗਿਆ ਸੇਤੂ ਐਪ ਹੈ ਕਿ ਜੀ ਰਜਿਸਟਰ ਕਰਾਉਣ ਅਬਵ ਜਿਹੜੇ 45 ਨੇ ਉਹਨਾਂ ਨੂੰ ਅਸੀਂ ਜਿਹੜੀ ਹੈ ਵੈਕਸੀਨੇਟ ਕਰਾਂਗੇ। ਔਰ ਇਹ ਆਇਆ ਵੀ ਜਿਉਂ ਹੀ ਉਹ ਲਾਂਚ ਹੋਈ ਉਹਨਾਂ ਦੀ ਐਪ ਵਿਦਨ ਜਿਹੜੀ ਹੈ ਫਿਊ ਆਵਰਸ ਉਹ ਕਲੈਪਸ ਹੋ ਗਈ ਔਰ ਉਹ ਸਾਰੇ ਦੇ ਥੱਲੇ ਉਹਨਾਂ ਨੇ ਸਾਰੀ ਸਟਾਪ ਕਰਨਾ ਪਿਆ ਕਿਉਂਕਿ ਲੋਕ ਇੰਨੇ ਬਦਹਾਲੀ 'ਚ ਨੇ। ਔਰ ਜਿਸ ਕਿਸਮ ਦਾ ਇਹ ਸਾਰਾ ਸਿਸਟਮ ਹੈ ਇਹਨਾਂ ਦਾ ਕੋਈ ਵੀ ਚੀਜ਼ ਜਿਹੜੀ ਹੈ ਉਹ ਫੰਕਸ਼ਨਲ ਨਹੀਂ ਹੈ। ਫਿਰ ਇਹ ਸਟੋਰੀ UP ਦੇ ਹਵਾਲੇ ਨਾਲ ਹੈ ਕਿ ਭਾਈ ਉੱਥੇ ਕੀ ਚੱਲ ਰਿਹਾ, ਲਖਨਊ ਦੇ ਵਿੱਚ ਕੀ ਹੈ। ਔਰ ਇਹ ਜਿਹੜਾ ਹੈ ਫਿਰ ਜਿਹੜੀ ਹੁਣ IT ਹੱਬ ਹੈ, ਭਾਰਤ ਦੀ IT ਕੈਪੀਟਲ ਜਿਹਨੂੰ ਬੰਗਲੌਰ ਕਹਿੰਦੇ ਸੀ ਹੁਣ ਬੈਂਗਲੁਰੂ ਕਹਿੰਦੇ ਨੇ ਲੋਕਲ ਕਨਾਡਾ ਲੈਂਗੁਏਜ। ਔਰ ਇਹ ਕਿਹਾ ਹੈ ਕਿ ਇਨ the southern city of Bengaluru, one doctor told BBC people were panicking. It is one of the worst hit cities in India
with some estimates saying there are about 300 active COVID cases per square kilometer। ਹੁਣ ਤੁਸੀਂ ਅੰਦਾਜ਼ਾ ਲਾਓ ਵੀ ਸ਼ਹਿਰ ਕਿੰਨੇ ਮੀਲਾਂ 'ਚ ਫੈਲਿਆ ਹੋਇਆ ਹੈ। ਇੱਕ ਸਕੁਅਰ ਕਿਲੋਮੀਟਰ ਦੇ ਵਿੱਚ ਹੀ 300 ਤੋਂ ਜ਼ਿਆਦਾ ਕੇਸ ਨੇ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਉਹਨਾਂ ਦੀ ਹਕੂਮਤ ਨੇ ਕਿਹਾ ਵੀ ਅਸੀਂ ਤਾਂ ਸੈਕੰਡ ਵੇਵ ਲਈ ਤਿਆਰ ਹੀ ਨਹੀਂ ਸੀ। ਔਰ ਇਸ ਵੇਲੇ ਹਾਲਤ ਇਹ ਹੈ ਕਿ ਵੀ ਮੈਨੀ ਹੈਵ ਟਰਨ ਟੂ ਬਲੈਕ ਮਾਰਕੀਟ ਵੇਅਰ ਪ੍ਰਾਈਸਿਸ ਆਫ ਡਰੱਗਸ such as remdesivir and tocilizumab and oxygen cylinder have soared। ਕਿ ਭਈ ਕਈ ਗੁਣਾ ਜਿਹੜਾ ਈਵਨ ਮਾਰਕੀਟ 'ਚ ਵੀ ਬਲੈਕ ਦੇ ਕੇ ਵੀ ਕੋਈ ਗਰੰਟੀ ਨਹੀਂ ਹੈ ਕਿ ਜਿਹੜੀ ਹੈ ਉਹਦੇ 'ਚ ਤੁਹਾਨੂੰ ਉਹ ਮਿਲੇ। ਉਹਨਾਂ ਨੇ ਕਿਹਾ ਵੀ ਅੰਨ੍ਹੇਵਾਹ ਪੈਸਾ ਵਪਾਰੀ ਬਣਾ ਰਹੇ ਨੇ ਔਰ ਜਿਹੜੇ ਥੋੜ੍ਹੇ ਅਮੀਰ ਲੋਕ ਨੇ ਉਹ ਪ੍ਰਾਈਵੇਟ ਜੈਟ ਹਾਇਰ ਕਰਕੇ ਸ਼ਹਿਰ 'ਚੋਂ ਨਿਕਲ ਰਹੇ ਨੇ ਤਾਂ ਕਿ ਦੂਰ ਦੁਰਾਡੇ ਉਹਨਾਂ ਨੂੰ ਕਿਸੇ ਹਸਪੀਟਲ ਦੇ ਵਿੱਚ ਥਾਂ ਮਿਲ ਸਕੇ। ਔਰ ਵਰਲਡ ਹੈਲਥ ਆਰਗੇਨਾਈਜੇਸ਼ਨ ਨੂੰ ਕੋਟ ਕਰਦਿਆਂ ਉਹਨਾਂ ਨੇ ਕਿਹਾ ਕਿ ਜਿਹੜੀ ਵਰਲਡ ਐਪੀਡੈਮੀਓਲੋਜੀਕਲ ਅਪਡੇਟ ਹੈ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਸ ਵੇਲੇ 5.7 ਮਿਲੀਅਨ ਨਵੇਂ ਕੇਸ ਦੁਨੀਆ 'ਚ ਆਏ ਨੇ, ਜਿਨ੍ਹਾਂ 'ਚੋਂ 38% ਕੇਸ ਸਿਰਫ ਭਾਰਤ ਦੇ ਵਿੱਚ ਨੇ। ਇਸ ਵੇਲੇ ਇੰਡੀਆ ਜਿਹੜਾ ਹੈ ਪਹਿਲਾਂ ਤਾਂ ਸਿਰਫ ਦਿੱਲੀ ਤੱਕ ਮਹਿਦੂਦ ਸੀ, ਹੁਣ ਅਸੀਂ ਬੈਂਗਲੁਰੂ ਦੀ ਗੱਲ ਕੀਤੀ, ਲਖਨਊ ਦੀ ਗੱਲ ਕੀਤੀ ਔਰ ਇਹ ਜਿਹੜਾ ਉਹ ਰਾਜਧਾਨੀ ਬਣ ਗਏ। ਔਰ ਇਹ ਜਿਹੜਾ ਇਸ ਵੇਲੇ ਭਾਰਤ ਦੇ ਵਿੱਚ ਜਿਹੜੀ ਇਹ ਹੈ ਮਿਊਟੇਟਡ ਫਾਰਮ, ਇਹਦੇ ਸਭ ਤੋਂ ਜ਼ਿਆਦਾ ਵੇਰੀਐਂਟ ਨੇ। ਮਤਲਬ ਇਹ ਹੈ ਕਿ ਉਹ ਇੱਕ ਤੋਂ ਬਾਅਦ ਇੱਕ ਫਾਰਮ ਜਿਹੜੀ ਹੈ ਉਹ ਵਾਇਰਸ ਉਹ ਆਪਣੀ ਬਦਲ ਰਹੀ ਹੈ। ਔਰ ਬੇਸ਼ੱਕ ਭਾਰਤ ਦਾਅਵਾ ਕਰ ਰਿਹਾ ਕਿ ਜੀ ਅਸੀਂ ਇੰਨੇ ਕਰੋੜ ਨੂੰ ਵੈਕਸੀਨੇਸ਼ਨ ਕਰ ਦਿਆਂਗੇ ਉਹਨਾਂ ਦੀ, ਪਰ ਇਹ BBC ਦੀ ਸਟੋਰੀ ਹੈ। ਬਟ ਲੈਸ ਦੈਨ 10% ਆਫ ਦਾ ਪੋਪੂਲੇਸ਼ਨ ਹੈਜ਼ ਸੋ ਫਾਰ received an initial jab। As infections continue to surge, there are concerns about meeting the demand। और फिर US ਦੀ ਔਰ ਦੂਜੀ ਮਦਦ ਦੀ ਗੱਲ ਕੀਤੀ ਹੈ। ਔਰ ਇਸ ਸਾਰੇ ਦੇ ਚਲਦਿਆਂ ਜਿਹੜੀ ਦੂਸਰੀ ਬਦਹਾਲੀ ਨਜ਼ਰ ਆ ਰਹੀ ਹੈ ਕਿ ਭਾਈ ਕਿਵੇਂ ਹੁਣ ਇੱਕ ਪਾਸੇ ਤਾਂ ਉਹ ਗਰੀਬ ਆਲਰੇਡੀ ਭਾਰਤ ਦੀ 40% ਆਬਾਦੀ ਬਿਲੋ ਦਾ ਪਾਵਰਟੀ ਲਾਈਨ ਹੈ। ਜਿਹੜੀ ਡੈਫੀਨੇਸ਼ਨ ਬਿਲੋ ਦਾ ਪਾਵਰਟੀ ਲਾਈਨ ਹੈ ਉਹਦਾ ਮਤਲਬ ਹੈ ਕਿ 24 ਘੰਟਿਆਂ 'ਚ ਇੱਕ ਵੇਲੇ ਖਾਣ ਨੂੰ ਮਿਲਣਾ। ਔਰ ਲੇਕਿਨ ਦੂਸਰੇ ਪਾਸੇ ਇਸ ਕੋਵਿਡ ਦੇ ਚੱਲਦੇ ਆ ਜਿਹੜੇ ਲੋਕ, ਔਰ ਜਦੋਂ ਦਾ ਮੋਦੀ 2014 ਦਾ ਆਇਆ, ਜਿਵੇਂ ਇਹਨੇ ਆਪਣੇ ਵਪਾਰੀ ਮਿੱਤਰਾਂ ਨੂੰ ਫਾਇਦਾ ਪਹੁੰਚਾਇਆ, ਭਾਰਤ ਦੇ ਵਿੱਚ ਹਜ਼ਾਰਾਂ ਮਿਲੀਅਨਰ, ਹੁਣ $1 ਮਿਲੀਅਨ ਨੂੰ ਅਸੀਂ ਭਾਰਤ ਦੀ ਜ਼ੁਬਾਨ 'ਚ ਕਰੋੜਪਤੀ ਕਵਾਂਗੇ ਕਿ ਹਜ਼ਾਰਾਂ ਕਰੋੜਪਤੀ ਬਣਾ ਦਿੱਤੇ ਮੋਦੀ ਦੀਆਂ ਨੀਤੀਆਂ ਨੇ। ਜੇ ਉਹਨਾਂ ਨੇ ਨੋਟਬੰਦੀ ਕੀਤੀ, ਜੇ ਸਾਰੀਆਂ ਕਰਪਟ ਪ੍ਰੈਕਟਿਸਿਸ ਜਿਹੜੀ ਹੈ, ਕਿਉਂਕਿ ਹੁਣ ਇਹਨਾਂ ਦੋਨਾਂ ਬਾਣੀਆਂ ਦੀ ਕਮਿਊਨਿਟੀ ਅਮਿਤ ਸ਼ਾਹ ਔਰ ਇਹ ਅੱਗੋਂ ਉਹਦਾ ਯਾਰ ਮੋਦੀ, ਔਰ ਕਿਵੇਂ ਇੱਕ ਪਾਸਾ ਤਾਂ ਅਸੀਂ ਡਿਸਕਸ ਕਰਦੇ ਹਾਂ ਹਮੇਸ਼ਾ ਕਿ 19 ਦੇ ਕਰੀਬ ਜਿਹੜੇ ਲੋਕ ਇਹਨਾਂ ਦੇ ਯਾਰ ਲਲਿਤ ਮੋਦੀ ਤੋਂ ਲੈ ਕੇ ਵਿਜੇ ਮਲਾਇਆ ਤੱਕ, ਜਿਨ੍ਹਾਂ ਦੀ ਲਿਸਟ ਵੀ ਅਸੀਂ ਸਾਂਝੀ ਕੀਤੀ ਸੀ, ਉਹਨਾਂ ਨੇ ਕਿੰਨੀ ਲੁੱਟ ਖਸੁੱਟ ਮਚਾਈ ਹੈ। ਪਰ ਇਹ ਸਟੋਰੀ ਜਿਹੜੀ ਆਈ ਤਾਂ ਕੁਛ ਦਿਨ ਪਹਿਲਾਂ ਹੈ, ਪਰ ਮੈਂ ਇਹ ਦੇਖ ਰਿਹਾ ਸੀ ਕਿ ਮੈਂ ਇਹਨੂੰ ਡੀਟੇਲ 'ਚ ਦੇਖਿਆ ਨਹੀਂ ਸੀ। ਅੱਜ ਜਦੋਂ ਇਹ ਕਿਤੇ ਹੋਰ ਮੈਂ ਦੇਖਿਆ ਕਿ ਵੀ ਬਹੁਤ ਸਾਰੇ ਜਿਹੜੇ ਨੇ, ਹੁਣ ਮੈਨੂੰ ਤਾਂ ਇਹ ਸੀ ਕਿ ਵੀ ਅਮਰੀਕਾ, ਕੈਨੇਡਾ, UK ਸਭ ਨੇ ਫਲਾਈਟਸ ਬੰਦ ਕਰ ਦਿੱਤੀਆਂ ਹੈ। ਅਤੇ ਕਿਸੇ ਨੇ ਕਿਹਾ ਜੀ ਜਿੰਨੇ ਅਮੀਰ ਨੇ ਉਹ ਆਪਣੇ ਜੈਟਸ ਦੇ ਵਿੱਚ, ਪ੍ਰਾਈਵੇਟ ਦੇ ਵਿੱਚ ਦੌੜ ਰਹੇ ਨੇ। ਮੈਂ ਕਿਹਾ ਕਿੱਧਰ ਨੂੰ ਦੌੜ? ਕਹਿੰਦੇ ਜੀ ਦੁਬਈ। ਉੱਥੋਂ ਫਿਰ ਅੱਗੇ ਨਿਕਲ ਜਾਂਦੇ ਨੇ ਕਿਸੇ ਪਾਸੇ, ਕਿਉਂਕਿ ਫਲਾਈਟਸ ਤਾਂ ਇੰਡੀਆ ਤੋਂ ਬੰਦ ਨੇ, ਜਿੱਥੋਂ ਖੁੱਲ੍ਹੀਆਂ ਨੇ। ਪਰ ਫਿਰ ਮੈਂ ਇਸ ਸਟੋਰੀ ਵੱਲ ਮੁੜਿਆ ਔਰ ਇਹਦਾ ਜਿਹੜਾ ਇਹ ਵੀ BBC ਦੀ ਸਟੋਰੀ ਸੀ ਕਿ ਕੋਵਿਡ ਐਕਸਲਰੇਟਸ ਇੰਡੀਆਜ਼ ਮਿਲੀਅਨਰਸ ਐਕਸੋਡਸ, ਕਿ 2020 'ਚ ਫੈਬਰਵਰੀ ਤੋਂ ਕੋਵਿਡ ਆਇਆ ਕਿ ਭਾਰਤ ਦੇ ਜਿਹੜੇ ਮਿਲੀਅਨਰ ਨੇ, ਕਰੋੜਾਂਪਤੀ, ਉੱਥੋਂ ਦੌੜ ਰਹੇ ਨੇ। ਔਰ ਇਹ ਫਿਗਰ BBC ਦੀ ਹੈ ਕਿ 23,000 ਇੰਡੀਅਨ ਮਿਲੀਅਨਰਸ ਲੈਫਟ ਕੰਟਰੀ ਸਿੰਸ 2014। 2014 'ਚ ਮੋਦੀ ਪਾਵਰ 'ਚ ਆਉਂਦਾ ਹੈ, ਉਦੋਂ ਤੋਂ ਲੈ ਕੇ ਹੁਣ ਤੱਕ 23,000 ਕਰੋੜਪਤੀ ਜਿਹੜੇ ਨੇ ਉਹਨਾਂ ਨੇ ਭਾਰਤੀ ਸਿਟੀਜ਼ਨਸ਼ਿਪ ਛੱਡ ਕੇ ਹੋਰ ਮੁਲਕਾਂ ਦੀ, ਕੋਈ ਜਿਹੜਾ ਕੈਰੀਬੀਅਨ ਮੁਲਕ ਦੇ ਵਿੱਚ ਆ ਕੇ ਉਹਨੇ ਆਪਣੀ ਕੰਪਨੀ ਬਣਾ ਲਈ, ਕਿਸੇ ਹੋਰ ਮੁਲਕ ਦੇ ਵਿੱਚ ਆ ਗਏ। ਔਰ ਇਹ ਪੂਰੀ ਸਟੋਰੀ ਇਹਦੇ ਉੱਤੇ ਹੈ ਕਿ India's wealthy have topped a list of people seeking to relocate abroad through visa programs that offer citizenship or right of residence in other countries
इन रिटर्न फॉर इन्वेस्टमेंट्स कि पैसा हैगा लुटिया होया बाहर इन्वेस्ट करो। और ਜਿਹੜੇ गरीब देश ने कैरीबियन ਦੇ ਹੋਣ ਜਾਂ ਪਨਾਮਾ ਔਰ ਦੂਸਰੇ ਤੀਸਰੇ ਸਾਰੇ ਸਾਊਥ ਅਮਰੀਕਾ ਦੇ ਵੀ ਬਲੀਜ਼ ਔਰ ਇਹ ਸਾਰੇ ਤੁਹਾਨੂੰ ਦਿੰਦੇ ਨੇ ਕਿ ਜੀ ਸਿਟੀਜ਼ਨਸ਼ਿਪ ਤੁਸੀਂ ਲੈ ਲਓ। ਔਰ ਇਹ ਜਿਹੜਾ ਉਹਨੇ ਪੂਰੇ ਉਹਨਾਂ ਨੂੰ ਇੰਟਰਵਿਊ ਕੀਤਾ ਜਿਨ੍ਹਾਂ ਨੇ ਉਹਦੇ 'ਚ ਇਨਵੈਸਟ ਕੀਤਾ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੇ ਕੈਰੀਬੀਅਨ ਨੇਸ਼ਨ ਨੇ ਇਹ ਸਾਡੇ ਲਈ ਬਹੁਤ ਮੁਫੀਦ ਨੇ ਔਰ ਬਹੁਤ ਸਾਰੇ ਜਿਹੜੇ ਨੇ ਦੁਬਈ 'ਚ ਪਹਿਲਾਂ ਮੂਵ ਕੀਤੇ। ਔਰ ਇਹਦਾ ਇਹ ਕਹਿ ਰਹੇ ਨੇ ਕਿ ਭਾਈ ਜਿਹੜਾ ਭਾਰਤ ਦਾ ਇਨਕਮ ਟੈਕਸ ਡਿਪਾਰਟਮੈਂਟ ਔਰ ਦੂਜਾ ਹੈ ਉਹਨਾਂ ਦੀਆਂ ਕਰਪਟ ਪ੍ਰੈਕਟਿਸਿਸ ਔਰ ਉਹਨਾਂ ਦੀ ਛਾਪੇਮਾਰੀ ਜਿਹੜੀ ਹੈ ਇਹ ਵੀ ਸਾਨੂੰ ਉੱਥੇ ਕੰਫਰਟੇਬਲੀ ਨਹੀਂ ਰਹਿਣ ਦਿੰਦੀ। ਲੇਕਿਨ ਇਹ ਸਟੋਰੀ ਕਹਿੰਦੀ ਹੈ ਕਿ ਥੀਸ ਕਲੇਮਸ ਆਰ ਬੋਰਨ ਆਊਟ ਬਾਈ ਫਿਗਰਸ ਫਰੋਮ ਦਾ ਵਾਲ ਸਟਰੀਟ ਇਨਵੈਸਟਮੈਂਟ ਬੈਂਕ ਮੋਰਗਨ ਸਟੈਨਲੀ। ਹੁਣ ਮੋਸਟ ਰੈਪਿਊਟਡ ਫਾਈਨੈਂਸ਼ੀਅਲ ਵਰਲਡ ਦੀ ਜਿਹੜੀ ਹੈ ਇੰਸਟੀਚਿਊਟ ਹੈ ਮੋਰਗਨ ਸਟੈਨਲੀ, ਉਹਨਾਂ ਨੇ ਇਹ ਕਿਹਾ ਕਿ ਇਹ 2018 ਬੈਂਕ ਰਿਪੋਰਟ ਫਾਊਂਡ that 23,000 Indian millionaires had left the country since 2014। ਇਹ ਮੋਰਗਨ ਸਟੈਨਲੀ ਦੀ ਰਿਪੋਰਟ ਹੈ। ਪਰ ਹੁਣ ਜਦੋਂ ਅਸੀਂ ਹੁਣ ਦਾ ਪੀਰੀਅਡ ਦੇਖਦੇ ਹਾਂ, ਕਿਉਂਕਿ ਜੇ ਇਹਦਾ ਤੁਸੀਂ ਟਾਈਟਲ ਦੇਖਦੇ ਹੋ ਸਟੋਰੀ ਦਾ ਕੋਵਿਡ ਐਕਸਲਰੇਟਸ ਇੰਡੀਆਜ਼ ਮਿਲੀਅਨਰ ਐਕਸੋਡਸ, ਫਿਰ ਤੁਸੀਂ ਲੱਭਦੇ ਹੋ ਕਿ ਬਈ ਕੋਵਿਡ ਨਾਲ ਰਿਲੇਟਡ ਕਿੰਨੇ ਲੋਕ ਗਏ। ਇਹ ਤਾਂ 23,000 ਕਰੋੜਪਤੀ ਤਾਂ ਦੌੜਿਆ 2014 ਤੋਂ ਹੀ ਬਾਅਦ, ਪਹਿਲਾਂ ਕਿਉਂ ਨਹੀਂ ਦੌੜੇ? ਇਹਦਾ ਮਤਲਬ ਬਣੇ ਹੀ ਨਵੇਂ ਸੀ, ਬਣਾਏ ਵੀ ਉਹਨਾਂ ਨੇ ਕਿਹਾ ਕੱਲ ਨੂੰ ਲੋਕਾਂ ਨੇ ਧੂ ਕੇ ਮਾਰਨੇ ਤੇ ਭੱਜੋ ਇੱਥੋਂ, ਪੈਸੇ ਤੁਸੀਂ ਲੈ ਲਏ ਔਰ ਦੌੜ ਪੋ। ਹੁਣ ਉਹਦੇ 'ਚ ਮੋਰ ਰੀਸੈਂਟਲੀ ਗਲੋਬਲ ਵੈਲਥ ਮਾਈਗ੍ਰੇਸ਼ਨ ਰਿਵਿਊ ਰਿਪੋਰਟ ਰਿਵੀਲਡ that nearly 5,000 millionaires or 2% of the total number of high net worth individuals in India left the country in 2020 alone। ਹੁਣ ਇਹ ਜਿਹੜੇ ਆਏ ਨੇ 23,000 ਦੀ ਫਿਗਰ ਹੈ, ਉਹਦੇ ਚੋਂ 5,000 ਜਿਹੜੇ ਨੇ ਇਹ ਕੋਵਿਡ ਦੇ ਚਲਦਿਆਂ ਦੌੜੇ ਨੇ ਉੱਥੋਂ ਔਰ ਇਹ ਕੁੱਲ ਨੰਬਰ ਦਾ 2% ਬਣਦੇ ਨੇ। ਔਰ ਇਸੇ ਤਰ੍ਹਾਂ ਉਹਨਾਂ ਨੇ ਲੰਡਨ ਹੈੱਡਕੁਆਰਟਰਡ ਗਲੋਬਲ ਸਿਟੀਜ਼ਨਸ਼ਿਪ ਐਂਡ ਰੈਜ਼ੀਡੈਂਸੀ ਐਡਵਾਈਜ਼ਰੀ ਹੈਨਲੀ ਐਂਡ ਪਾਰਟਨਰਸ ਉਹਨਾਂ ਦੀ ਰਿਪੋਰਟ ਦਾ ਜ਼ਿਕਰ ਕੀਤਾ। ਔਰ ਫਿਰ ਉਹਨੇ ਕਿਹਾ ਕਿ COVID-19 ਹੈਜ਼ ਬੀਨ ਅ ਬਿਗ ਡਰਾਈਵਰ ਆਫ what was an ongoing trend of wealthy Indians seeking to globalize their lives and assets according to H&P। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਹੁਣ ਵੇਵ ਸੈਕੰਡ ਜਾਂ ਥਰਡ ਆਉਣ ਤੋਂ ਪਹਿਲਾਂ ਦੌੜਨਾ ਚਾਹੁੰਦੇ ਨੇ। They want to have their papers now and they are sitting at home। We refer to this as insurance policy or plan B। ਹੁਣ ਗਰੀਬ ਜਿਹੜੇ ਉੱਥੇ ਸਫ਼ਰ ਕਰ ਰਹੇ ਨੇ ਉਹਨਾਂ ਦੇ ਕੋਲ ਤਾਂ ਉੱਥੇ ਹੀ ਜੀਣਾ, ਉਹਨਾਂ ਨੇ ਉੱਥੇ ਹੀ ਮਰਨਾ, ਕੋਈ ਚੋਇਸ ਨਹੀਂ, ਜੀਣੇ ਦਿੰਦੇ ਨਹੀਂ। ਮਰਨ ਵੀ ਹੁਣ ਜਿਹੜਾ ਨਹੀਂ ਹੈ ਉਹਨਾਂ ਦਾ ਗ੍ਰੇਸਫੁਲ, ਉਹ ਵੀ ਡਿਸਗ੍ਰੇਸਡ ਮਰਨਾ ਹੋ ਰਿਹਾ। ਪਰ ਇਹਨਾਂ ਨੇ ਪਲਾਨ ਬੀ ਕੱਢੀ ਹੋਈ ਹੈ। ਫਿਰ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜੇ ਦੌੜ ਕਿੱਥੇ ਰਹੇ ਨੇ, ਕੰਟਰੀਜ਼ ਲਾਈਕ ਪੁਰਤਗਾਲ which runs a golden visa program as well as countries like Malta and Cyprus are preferred destinations for India's well-heeled according to H&P। ਔਰ ਇਹ ਜਿਹੜਾ ਇਸ ਲੈਵਲ ਦਾ ਇਹਨਾਂ ਦਾ ਐਕਸੋਡਸ ਹੈ ਉਹਨਾਂ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਜਦੋਂ ਇਹ ਹੋ ਰਿਹਾ ਇਹਦਾ ਮਤਲਬ ਇਹ ਹੈ ਕਿ ਕੋਈ ਭਾਰਤ ਦਾ ਫਿਊਚਰ ਨਹੀਂ ਹੈ। ਕਿਉਂਕਿ ਜਦੋਂ ਵੀ ਕੋਈ ਸਿਸਟਮ ਕਲੈਪਸ ਹੁੰਦਾ ਔਰ ਇਹ ਅਕਸਰ ਅਸੀਂ ਇਹ ਕੋਟ ਕਹਿੰਦੇ ਹੁੰਦੇ ਕਿ ਭਾਈ ਮਨੀ ਇਜ਼ ਦਾ ਫਸਟ ਰੈਫਿਊਜੀ। ਬਿਲਕੁਲ ਕਿ ਜਦੋਂ ਕੋਈ ਸਿਸਟਮ ਕਲੈਪਸ ਹੁੰਦਾ ਹੈ ਸਭ ਤੋਂ ਪਹਿਲਾਂ ਵਪਾਰੀ ਉਹਨੂੰ ਸੂੰਘ ਲੈਂਦਾ ਕਿ ਵੀ ਇਹ ਤਬਾਹੀ ਵੱਲ ਜਾ ਰਿਹਾ ਔਰ ਉਹ ਆਪਣਾ ਪੈਸਾ ਉੱਥੋਂ ਖਿੱਚ ਲੈਂਦਾ। ਜੇ 23,000 ਇੱਕ ਪਾਸੇ 2014 'ਚ ਮੋਦੀ ਆ ਕੇ ਭਾਰਤ ਵਿਸ਼ਵ ਗੁਰੂ ਬਣ ਗਿਆ, ਅਸੀਂ ਹਿੰਦੂ ਨੇਸ਼ਨ, ਪ੍ਰਾਚੀਨ ਸਭਿਅਤਾ, ਇਹ ਜਿਹੜੇ 23,000 ਜਿਹੜੇ ਨੇ ਕਰੋੜਪਤੀ ਜਾਂ ਅਰਬਾਂਪਤੀ ਦੌੜੇ ਨੇ, ਇਹਨਾਂ 'ਚ ਕੋਈ ਮੁਸਲਮਾਨ ਸਿੱਖ ਤਾਂ ਨਹੀਂ ਹੈਗੇ। ਇਹ ਸਾਰੇ ਦੇ ਸਾਰੇ ਉਹੀ ਨੇ ਕਿ ਵੀ ਜੇ ਇੰਨਾ ਹੀ ਤੁਸੀਂ ਮਹਾਨ ਭਾਰਤ ਨੂੰ ਬਣਾ ਦਿੱਤਾ ਜਾਂ ਬਣਾ ਦੇਣਾ ਸੀ ਤੇ ਇਹ 23,000 ਮਿਲੀਅਨਰ ਕਿਉਂ ਦੌੜਿਆ 2014 ਤੋਂ ਬਾਅਦ? ਔਰ 2020 ਤੱਕ ਪਹੁੰਚਦੇ ਅਸੀਂ ਦੇਖਦੇ ਹਾਂ ਕਿ ਕੱਲਾ ਪਿਛਲੇ 1 ਸਾਲ 'ਚ 5,000 ਮਿਲੀਅਨਰ ਜਿਹੜਾ ਉੱਥੋਂ ਦੌੜ ਰਿਹਾ। ਬਣੇ ਵੀ ਮਿਲੀਅਨਰ ਇਹਨਾਂ ਦੀ ਬਦੌਲਤ, ਦੌੜੇ ਵੀ ਕਿਉਂਕਿ ਅਲਟੀਮੇਟਲੀ ਉਹਨਾਂ ਨੂੰ ਪਤਾ ਹੈ ਕਿ ਇਹ ਆਰਟੀਫਿਸ਼ੀਅਲ ਯੂਨੀਅਨ ਭਾਰਤ ਜਿੱਥੇ ਹਰ ਜਿਹੜਾ ਬ੍ਰਾਂਚ ਹਕੂਮਤ ਦੀ ਉਹ ਭ੍ਰਿਸ਼ਟੀ ਹੋਈ ਹੈ, ਕਰਪਟ ਹੈ, ਇਹਦਾ ਕਲੈਪਸ ਜਿਹੜਾ ਉਹ ਇਨਐਵਿਟੇਬਲ ਹੈ, ਉਹਨੂੰ ਕੋਈ ਨਹੀਂ ਰੋਕ ਸਕਦਾ। ਲੇਕਿਨ ਇਹ ਸਭ ਸਿਆਸੀ ਤੌਰ ਦੇ ਉੱਤੇ ਤਾਂ ਜਾਣਗੇ ਹੀ, ਅਲਟੀਮੇਟਲੀ ਭਾਰਤ ਵੀ ਟੁਕੜੇ ਹੋਏਗਾ। ਪਰ ਅੱਜ ਦੀ ਡੇਟ 'ਚ
ਸਾਡੇ ਦਿਲ ਆਪਣੇ ਉਹਨਾਂ ਭੈਣਾਂ ਭਰਾਵਾਂ ਦੇ ਲਈ ਜਿਹੜੇ ਸਫ਼ਰ ਕਰ ਰਹੇ ਨੇ, ਜਿਹੜੇ ਇਸ ਸਾਰੇ ਚੋਂ ਗੁਜ਼ਰ ਰਹੇ ਨੇ, ਉਹਨਾਂ ਦੇ ਲਈ ਧੜਕਦਾ ਹੈ। ਉਹਨਾਂ ਦੇ ਲਈ ਅਸੀਂ ਅਰਦਾਸ ਕਰ ਸਕਦੇ ਹਾਂ। ਹੋਰ ਤਾਂ ਸਾਡੇ ਕੋਲ ਕੋਈ ਤਰੀਕਾ ਨਹੀਂ ਹੈ। ਬੇਸ਼ੱਕ ਮਦਦ ਦੁਨੀਆ ਦੇ ਦੇਸ਼ ਪਹੁੰਚਾ ਰਹੇ ਨੇ, ਪਰ ਜਿਵੇਂ ਅਸੀਂ ਪਹਿਲੀ ਵੇਵ ਦੇ ਵੇਲੇ ਵੀ ਦੇਖਿਆ, ਔਰ ਉੱਥੇ ਸਾਨੂੰ ਪਤਾ ਹੈ ਕਿ ਭਾਈ ਕਿੰਨੀਆਂ ਜਦੋਂ ਤੁਸੀਂ ਇਹ ਡੋਨੇਸ਼ਨਸ ਕਰਦੇ ਵੀ ਹੋ ਕਿੱਥੇ ਜਾਂਦਾ ਹੈ। ਇਹ ਜਿਹੜੇ 23,000 ਬਣੇ ਨੇ ਕਰੋੜਾਂਪਤੀ ਜਾਂ ਦੂਜੇ, ਉਸ ਕਿਸਮ ਦੀ ਟੈਕਸ ਪੇਅਰ ਮਨੀ ਨੂੰ ਜਿਨ੍ਹਾਂ ਨੇ ਚਰਾਇਆ, ਜਿਨ੍ਹਾਂ ਨੂੰ ਅਨਡਿਊ ਐਡਵਾਂਟੇਜ ਦਿੱਤਾ ਹੈ। ਜੇ 70 ਪਲੱਸ 79 ਦੇ ਨੇੜੇ ਤੇੜੇ ਬਿਲੀਅਨ ਡਾਲਰ ਦੇ ਹਥਿਆਰ ਖਰੀਦੇ ਨੇ 2020 'ਚ ਮੋਦੀ ਨੇ, ਇਹਨਾਂ ਦੇ ਵਿੱਚ ਬਹੁਤ ਸਾਰੇ ਉਹ ਜਿਹੜੇ ਕਮਿਸ਼ਨ ਖਾਂਦੇ ਨੇ, ਕਿਉਂਕਿ ਹਥਿਆਰਾਂ ਦੇ ਸੌਦੇ ਜਿਹੜੇ ਨੇ ਉਹ ਵਿਚੋਲਿਆਂ ਰਾਹੀਂ ਹੁੰਦੇ ਨੇ, ਉਹ ਵੀ ਇਹਦੇ 'ਚ ਸ਼ਾਮਲ ਹੋਣਗੇ। ਉਹੀ ਜਾਲੀ ਜਿਹੜੇ ਵੈਂਟੀਲੇਟਰ ਬਣਾਉਣ ਵਾਲੇ, ਜਿਹੜਾ 20,000 ਕਰੋੜ ਕਿ ਕਿੰਨਾ ਅਮਾਊਂਟ ਜੀ PM ਕੇਅਰ ਫੰਡ 'ਚ ਕੋਈ ਵੈਂਟੀਲੇਟਰ ਬਣਿਆ ਨਹੀਂ, ਕਿਤੇ ਕੋ ਪਹੁੰਚਿਆ ਨਹੀਂ। ਈਵਨ ਥਰਡ ਕਲਾਸ ਜਿਹੜੀ ਚੀਜ਼ ਹੈ ਜਿਸ ਦੇ ਉੱਤੇ ਕੋਈ ਬਹੁਤਾ ਇਨਵੈਸਟਮੈਂਟ ਨਹੀਂ ਹੁੰਦੀ, ਸਿੰਪਲ ਆਕਸੀਜਨ ਫॉर ਮੈਡੀਕਲ ਯੂਜ਼, ਈਵਨ ਉਹ ਵੀ ਨਹੀਂ ਪ੍ਰੋਵਾਈਡ ਕਰ ਪਾ ਰਹੇ। ਹੁਣ ਇਸ ਸਾਰਿਆਂ ਨੂੰ ਜੇ ਇਹੀ ਮਹਾਨ ਭਾਰਤ ਦਾ ਜਿਹੜਾ ਟੈਗ ਲਾ ਕੇ ਇਹਨਾਂ ਨੇ ਆਮ ਲੋਕਾਂ ਨੂੰ ਹੀ ਧੋਖਾ ਦੇਣਾ ਸੀ। ਹੁਣ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਕੀ ਇਸ ਸਾਰੇ ਚੋਂ ਨਿਕਲ ਕੇ ਜਿੰਨੇ ਕੁ ਵੀ ਬਚ ਗਏ ਕਿ ਇਸ ਗੇਮ ਤੋਂ ਵਾਕਿਫ ਹੋਣਗੇ, ਔਰ ਇਹਨਾਂ ਦਾ ਜਿਹੜਾ ਉਹ ਤਖਤਾ ਹੈ ਇਹਨਾਂ ਨੂੰ ਤਖਤੇ ਤੇ ਲਟਕਾਉਣਗੇ ਜਾਂ ਇਹਨਾਂ ਦਾ ਤਖਤ ਮੂਧਾ ਮਾਰਨਗੇ, ਇਹ ਦੇਖਣ ਵਾਲੀ ਗੱਲ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ, ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ। ਸੋ TV 84 ਦੁਨੀਆ ਭਰ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਸਾਂਝੀ ਵਾਲਤਾ ਦੇ ਫਲਸਫੇ ਨੂੰ ਪ੍ਰਚਾਰ ਤੇ ਪ੍ਰਸਾਰ ਰਿਹਾ ਹੈ। ਸੋ TV 84 ਤੁਹਾਡੀ ਡੋਨੇਸ਼ਨ ਦੀ ਹੱਕਦਾਰ ਹੈ। ਸੋ TV 84 ਨੂੰ ਚਲਾਉਣ ਵਾਲੀ ਮਦਰ ਆਰਗੇਨਾਈਜੇਸ਼ਨ ਗਲੋਬਲ ਸਿੱਖ ਅਫੇਅਰਸ ਮੀਡੀਆ ਇੰਕ ਇੱਕ ਨਾਟ ਫॉर ਪ੍ਰੋਫਿਟ ਐਂਡ ਟੈਕਸ ਐਗਜ਼ੈਂਪਟ ਆਰਗੇਨਾਈਜੇਸ਼ਨ ਹੈ। ਸੋ ਇਸ ਨੂੰ ਦਿੱਤੀ ਗਈ ਤੁਹਾਡੇ ਦੁਆਰਾ ਇੱਕ ਜਿਹੜੀ ਪਾਈ ਹੈ ਪੈਨੀ ਹੈ ਉਹ ਟੈਕਸ ਡਿਟੈਕਟੇਬਲ ਹੈ। ਸੋ ਡੋਨੇਸ਼ਨ ਕਰਨ ਲਈ ਤੁਸੀਂ TV 84 ਦੀ ਐਪ ਤੇ ਜਾ ਕੇ ਜਾਂ ਫਿਰ TV84.tv ਤੇ ਜਾ ਕੇ ਡੋਨੇਟ ਦੇ ਬਟਨ ਨੂੰ ਫੋਲੋ ਕਰੋ। ਤੁਸੀਂ ਆਪਣੀ ਜਿਹੜੀ ਡੋਨੇਸ਼ਨ ਹੈਗੀ ਆ ਆਟੋ ਪੇ ਰਾਹੀਂ ਮੰਥਲੀ ਜਾਂ ਫਿਰ ਵਨ ਸ਼ਾਟ ਕਰ ਸਕਦੇ ਹੋ। ਸੋ ਡੋਨੇਟ ਕਰਨ ਲਈ ਤੁਸੀਂ ਬੈਂਕ ਅਕਾਊਂਟ, ਜ਼ੈਲ, ਹਰ ਕਿਸਮ ਦਾ ਕ੍ਰੈਡਿਟ ਕਾਰਡ, ਡੈਬਿਟ ਕਾਰਡ ਦੀ ਵਰਤੋਂ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01-37 ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ spot@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ, ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।